ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ 'ਚ ਸਵਾਗਤ ਹੈ। ਅੱਜ 11 ਨਵੰਬਰ ਦਿਨ ਵੀਰਵਾਰ ਮਿੰਟੂ ਗੁਰਸਰੇ ਜੀ ਆਪਣੇ ਨਾਲ ਜੁੜ ਚੁੱਕੇ ਨੇ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਪਾਲ ਸਿੰਘ ਸੋਹਲ ਕਲੋਵਿਸ, GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਨਿੰਮਾ ਸੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਘੱਟ ਸਮੇਂ ਦੇ ਵਿੱਚ ਦਿੰਦੇ ਹਨ। ਕਾਲ ਅਜੀਤ 559 374 45 41। ਜੈਂਡਰ ਮੌਰਗੇਜ ਅਤੇ ਰੀਅਲ estate, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905275 ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ 'ਚ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਕਰਦੇ ਜਾਈਏ ਸ਼ੁਰੂ। ਵਿਧਾਨ ਸਭਾ 'ਚ BSF ਦੇ ਮੁੱਦੇ 'ਤੇ ਮਤਾ ਪਾਸ। CM ਨੇ ਜਿਹੜਾ ਅਕਾਲੀ ਦਲ 'ਤੇ ਕੀਤਾ ਤਿੱਖਾ ਹਮਲਾ। ਹਾਂਜੀ ਹਾਂਜੀ, ਬਿਲਕੁਲ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਅੱਜ ਦਾ ਦਿਨ ਸਾਰਾ ਜਿਹੜਾ ਆ ਉਹ ਝੜਪਾਂ ਦਾ ਦਿਨ ਹੋਇਆ। ਤੇ ਝੜਪਾਂ ਦਾ ਨਹੀਂ, ਹੁਣ ਰਾਤ ਵੀ ਜਿਹੜੀ ਪਈ ਹੈ ਇੰਡੀਆ 'ਚ, ਜਾਂ ਜਿਹੜਾ ਸਾਡਾ ਇਹ ਉਪ ਮਹਾਦੀਪ ਆ, ਉਹ ਰਾਤ ਵੀ ਇਸ ਵੇਲੇ ਝੜਪ ਦੀ ਪ੍ਰਤੱਖ ਗਵਾਹ, ਕਿਉਂਕਿ ਇਸ ਵੇਲੇ ਸੈਕਿੰਡ ਸੈਮੀ ਖੇਡਿਆ ਜਾ ਰਿਹਾ T20 ਵਰਲਡ ਕੱਪ ਦਾ, ਆਸਟ੍ਰੇਲੀਆ ਵਰਸਸ ਪਾਕਿਸਤਾਨ। ਤਾਂ ਸਵੇਰ ਤੋਂ ਹੀ ਝੜਪਾਂ ਵਾਲਾ ਮੁੱਦੇ ਆ ਜਿਹੜਾ ਵੱਜਾ ਪਿਆ। ਤਾਂ ਬਹਰਹਾਲ ਜੇ ਗੱਲ ਕਰੀਏ ਆਪਾਂ, ਅੱਜ ਜਿਹੜਾ ਇਹ ਵਿਸ਼ੇਸ਼ ਇਜਲਾਸ ਸੀ, ਉਹਦਾ ਵੈਸੇ ਇਹਨੂੰ ਆਪਾਂ ਕਹਿ ਸਕਦੇ ਕਿ ਦੂਜਾ ਦਿਨ ਸੀਗਾ, ਕਿਉਂਕਿ ਪਹਿਲਾ ਦਿਨ ਇਹਨਾਂ ਨੇ ਸ਼ਰਧਾਂਜਲੀ ਦੇ ਕੇ ਤੇ ਢਾਲ ਦਿੱਤਾ ਸੀਗਾ। ਤਾਂ ਸਵੇਰੇ ਹੀ ਮਾਹੌਲ ਗਰਮ ਸੀਗਾ। ਅਕਾਲੀ ਦਲ, ਬਾਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ, ਇਹਨਾਂ ਨੇ ਸਦਨ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਸੀਗੇ। ਪਰ ਇੱਕ ਤੁਹਾਨੂੰ ਪਤਾ ਹੀ ਪੁਆਇੰਟ ਹੁੰਦਾ, ਜਿੱਥੇ ਜਾ ਕੇ ਫਿਰ ਬੈਰੀਕੇਡਿੰਗ ਜਿਹੜੀ ਹੁੰਦੀ ਆ, ਉੱਥੇ ਸਿਰਫ ਤੇ ਸਿਰਫ ਵਿਧਾਇਕ ਹੀ ਅੱਗੇ ਵੱਧ ਸਕਦੇ ਆ। ਬਾਕੀ ਦੇ ਜਿਹੜੇ ਇਹਨਾਂ ਦੇ ਸਾਥੀ ਹੁੰਦੇ ਆ, ਸਹਿਯੋਗੀ ਹੁੰਦੇ ਆ, ਉਹ ਪਿੱਛੇ ਰੁਕ ਜਾਂਦੇ ਆ। ਤਾਂ ਫਿਰ ਉਸ ਤੋਂ ਬਾਅਦ ਜਦੋਂ ਸਦਨ 'ਚ ਵਿਧਾਇਕਾਂ ਦੀ ਐਂਟਰੀ ਹੋ ਗਈ, ਫਿਰ ਵੀ ਝੜਪਾਂ ਦਾ ਮੁੱਢ ਵੱਜਿਆ। ਤਾਂ ਸ਼ੁਰੂਆਤ ਹੋਈ 11 ਕੁ ਵਜੇ, ਮਤਲਬ ਕਿ ਦਿਨ ਦੇ ਵਜੇ ਸੀ ਜਦੋਂ ਇਹ ਸਾਰੀ ਪ੍ਰਕਿਰਿਆ ਸ਼ੁਰੂ ਹੋਈ ਸਦਨ ਦੀ। ਤਾਂ ਸ਼ੁਰੂਆਤੀ ਦੌਰ ਦੇ ਵਿੱਚ ਹੀ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਅੱਜ ਉਬਲ ਪਏ। ਤੁਸੀਂ ਸਮਝ ਗਏ ਨਾ ਕਿ ਉਬਲਣਾ ਕਿਵੇਂ ਹੁੰਦਾ ਹੈ ਜਾਂ ਉਬਾਲਾ ਕਿੱਦਾਂ ਆਉਂਦਾ। ਤਾਂ ਉਹਨਾਂ ਨੇ ਅਕਾਲੀ ਦਲ, ਬਾਦਲ ਤੇ ਬਹੁਤ ਤਿੱਖੇ ਹਮਲੇ ਕੀਤੇ, ਬਹੁਤ ਹਮਲੇ। ਕਿਉਂਕਿ ਸਵਾਲ ਕੀਤਾ ਗਿਆ ਹੋਊਗਾ ਨਾ ਕਿ ਤੁਸੀਂ ਉਹ ਗਏ ਸੀਗੇ ਉੱਥੇ ਕੇਂਦਰ ਕੋਲ ਤੇ ਜਾ ਕੇ ਕਿਹਾ ਸੀਗਾ ਕਿ ਸਰਹੱਦਾਂ ਮਜ਼ਬੂਤ ਕਰ ਦਿਓ ਜੀ, ਤੇ ਉਹਨਾਂ ਨੇ ਕਰ ਦਿੱਤੀਆਂ। ਉਹਨੇ ਕਿਹਾ ਸਰਹੱਦਾਂ ਮੈਂ ਮਜ਼ਬੂਤ ਤਾਂ ਕਰਕੇ ਕਿਹਾ ਸੀਗਾ ਜਾ ਕੇ ਕਿਉਂਕਿ ਮੈਂ ਆਪਣਾ ਪੰਜਾਬ ਬਚਾਉਣਾ, ਤੇ ਤੁਸੀਂ ਤੇ ਕੀਤਾ ਆ ਕਿ ਨਸ਼ਾ ਲਿਆਂਦਾ ਤੇ ਇਹਨਾਂ ਮਜੀਠੀਏ ਹੋਰਾਂ ਨੇ ਵੇਚਿਆ। ਜਦੋਂ ਨਾ ਮਜੀਠੀਏ ਦਾ ਆ ਗਿਆ, ਫਿਰ ਤੁਹਾਨੂੰ ਪਤਾ ਹੀ ਆ ਮਜੀਠੀਏ ਨੇ ਬੋਲਣਾ ਸੀ। ਇਹਨਾਂ ਨੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ। ਫਿਰ ਇਸੇ ਤਲਖ ਕਲਾਮੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਆ ਗਿਆ, ਤੂੰ ਤਸਕਰ ਫਲਾਣਾ, ਉਹ ਕਦੇ ਠੋਕੋ ਤਾੜੀ ਮੁਰਦਾਬਾਦ। ਮਤਲਬ ਕਿ ਇਹ ਜਿਹੜਾ ਫਿਰ ਇਹਨਾਂ ਦਾ ਰੌਲਾ ਰੱਪਾ ਇੱਥੋਂ ਤੂੰ ਤੜਕ ਤੋਂ ਜਾਂ ਕਹਿ ਲਓ ਕਿ ਤਸਕਰ ਪੱਧਰ ਦੇ ਸ਼ਬਦ ਵਰਤਨ ਤੋਂ ਚੱਲਦਾ 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 ਦੇਰ ਸ਼ਾਮ ਤੱਕ ਆ ਗਿਆ। ਵਿੱਚ ਦੀ ਕਦੇ ਕਾਰਵਾਈ ਜਿਹੜੀ ਮੁਅੱਤਲ ਹੋ ਜਾਂਦੀ ਸੀ, ਫਿਰ ਸਟਾਰਟ ਹੋ ਜਾਂਦੀ ਸੀ, ਫਿਰ ਮੁਅੱਤਲੀ ਹੋ ਜਾਂਦੀ। ਇਸ ਤਰ੍ਹਾਂ ਬ੍ਰੇਕ ਲੈ ਲੈ ਕੇ ਇਹ ਸੈਸ਼ਨ ਜਿਹੜਾ ਉਹ ਅੱਗੇ ਵੱਧਦਾ ਗਿਆ। ਪਰ ਦੇਰ ਸ਼ਾਮ ਜੇ ਵੇਖਾਂਗੇ ਤਾਂ ਆਪਾਂ ਇਸ ਸੈਸ਼ਨ ਦੇ ਦੂਸਰੇ ਜਾਂ ਤੀਸਰੇ ਹਿੱਸੇ ਦੇ ਵਿੱਚ, ਤਾਂ ਉਹਦੇ 'ਚ ਕੀ ਹੁੰਦਾ, ਇੱਕ ਹਿੱਸਾ ਤੇ ਇਹ ਹੋ ਗਿਆ ਨਾ ਜਦੋਂ ਚਰਨਜੀਤ ਸਿੰਘ ਹੋਰਾਂ ਨੇ ਸੰਬੋਧਨ ਕੀਤਾ ਤੇ ਅਕਾਲੀ ਦਲ, ਬਾਦਲ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਉਹ RSS ਦੇ ਪੈਰ ਲਾਏ ਆ, ਤੁਸੀਂ ਪੰਜਾਬ ਦੇ ਗਦਾਰ, ਜਿੱਥੋਂ ਸਾਰੀ ਕਹਾਣੀ ਸਟਾਰਟ ਹੁੰਦੀ ਆ। ਤੇ ਇੱਥੋਂ ਬਾਅਦ ਫਿਰ ਦੂਸਰਾ ਫੇਜ਼, ਜਿਵੇਂ ਨਵਜੋਤ ਸਿੰਘ ਸਿੱਧੂ ਤੇ ਮਜੀਠੀਆ ਨੂੰ ਸਾਹਮਣੇ ਹੋਏ, ਫਿਰ ਲੰਚ ਬ੍ਰੇਕ ਤੋਂ ਬਾਅਦ ਤੀਸਰੇ ਹਿੱਸੇ ਦੇ ਵਿੱਚ ਜਾ ਕੇ ਫਿਰ ਅਕਾਲੀ ਦਲ, ਬਾਦਲ ਤੇ ਚਰਨਜੀਤ ਸਿੰਘ
ਭਿੜਦੇ ਆ ਇੱਕ ਤਰ੍ਹਾਂ ਨਾਲ ਕਹਿ ਲਓ। ਉਹਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਦੀ ਸ਼ਮੂਲੀਅਤ ਕਿਸ ਹੱਦ ਤੱਕ ਰਹਿੰਦੀ ਆ ਉਹ ਤਾਂ ਇਹਨਾਂ ਨਹੀਂ ਹੈਗਾ ਆਪਣੇ ਕੋਲ ਰਿਪੋਰਟ ਕਾਰਡ, ਪਰੰਤੂ ਨਵਜੋਤ ਸਿੰਘ ਸਿੱਧੂ ਲੰਚ ਬ੍ਰੇਕ ਦੇ ਵਿੱਚ ਵੀ ਆ ਕੇ ਇੱਕ ਪ੍ਰੈਸ ਕਾਨਫਰੰਸ ਕਰ ਜਾਂਦੇ ਆ, ਇੱਕ ਦੇਰ ਸ਼ਾਮ ਕਰਦੇ ਆ। ਮਤਲਬ ਕਿ ਇੰਨਾ ਜ਼ਿਆਦਾ ਮਾਹੌਲ ਪੱਕਿਆ ਹੋਇਆ ਸੀ। ਅਕਾਲੀ ਦਲ ਬਾਦਲ ਦੇ ਜਿਹੜੇ ਸਦਨ ਮੈਂਬਰ ਸੀਗੇ ਉਹ ਕਹਿ ਰਹੇ ਸੀਗੇ ਕਿ ਹਾਊਸ ਦੇ ਵਿੱਚ ਜਿਸ ਤਰੀਕੇ ਦੇ ਸੀਐਮ ਨੇ, ਕਿਉਂਕਿ ਬਹੁਤ ਮਾਨਯੋਗ ਪਦਵੀ ਤੇ ਬੈਠੇ ਆ, ਸਨਮਾਨਯੋਗ ਅਹੁਦੇ ਤੇ ਬੈਠੇ ਆ, ਜਿਸ ਤਰ੍ਹਾਂ ਦੇ ਉਹਨਾਂ ਨੇ ਸ਼ਬਦ ਇਸਤੇਮਾਲ ਕੀਤੇ ਆ, ਚਾਹੇ ਉਹ ਹਾਊਸ ਦੇ ਮੈਂਬਰ ਹੋਣ ਚਾਹੇ ਅਕਾਲੀ ਦਲ ਬਾਦਲ ਹੋਵੇ, ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ। ਤੇ ਇਸ ਮੰਗ ਤੇ ਅਕਾਲੀ ਦਲ ਬਾਦਲ ਦੇ ਜਿਹੜੇ ਵਿਧਾਇਕ ਸੀ ਜਾਂ ਮਜੀਠੀਆ ਜਿਹੜੇ ਉਹਨਾਂ ਦੇ ਲੀਡਰ ਸੀ ਉਹ ਅੜ ਗਏ। ਤੇ ਇਸ ਅੜਫਸੀ ਦੇ ਵਿੱਚ ਸਮਾਂ ਜਿਹੜਾ ਸੀਗਾ ਉਹ ਤਕਰੀਬਨ ਕਹਿ ਲਓ ਕਿ ਸ਼ਾਮਾਂ ਢਾਹ ਗਿਆ। ਤੇ ਫਿਰ ਸਪੀਕਰ ਨੇ ਜਦੋਂ ਵੇਖਿਆ ਕਿ ਵਾਰ-ਵਾਰ ਇੱਕੋ ਗੱਲ ਤੇ ਗਰਦਾਰੀ ਅੜੀ ਪਈ ਆ, ਉਹਨਾਂ ਨੇ ਫਿਰ ਮਾਰਸ਼ਲਾਂ ਨੂੰ ਕਿਹਾ ਕਿ ਇਹਨਾਂ ਨੂੰ ਬਾਹਰ ਕੱਢ ਦਿਓ। ਫਿਰ ਇਹਨਾਂ ਨੂੰ ਮਾਰਸ਼ਲਾਂ ਨੇ ਬਾਹਰ ਕੱਢਿਆ। ਜਦ ਬਾਹਰ ਕੱਢ ਰਹੇ ਸੀ ਫਿਰ ਵੀ ਧੱਕਾ ਮੁੱਕੀ ਹੋਈ, ਨਾਅਰੇਬਾਜ਼ੀ ਊਂ ਚੱਲਦੀ ਰਹੀ। ਮੈਂ ਜਿਵੇਂ ਤੁਹਾਨੂੰ ਦੱਸਿਆ ਮਾਹੌਲ ਗਰਮ ਹੀ ਰਿਹਾ, ਪਰ ਉਸ ਤੋਂ ਬਾਅਦ ਵੀ ਸੁਖਾਵੇਂ ਢੰਗ ਨਾਲ ਨਹੀਂ ਚੱਲ ਰਿਹਾ ਸਦਨ, ਕਿਉਂਕਿ ਫੇਰ ਹੋ ਗਿਆ ਕਾਂਗਰਸ ਵਰਸਸ ਆਮ ਆਦਮੀ ਪਾਰਟੀ। ਉੱਥੇ ਆਮ ਆਦਮੀ ਪਾਰਟੀ ਤੇ ਮੌਜੂਦ ਸੀ, ਹਾਲਾਂਕਿ ਇਹਨਾਂ ਨੇ ਵਿੱਚੋਂ ਵਾਕਆਊਟ ਕੀਤੇ ਇੱਕ ਦੋ ਮਰਤਬਾ, ਦਿਨੇ ਵੀ ਕੀਤੇ ਆਮ ਆਦਮੀ ਪਾਰਟੀ ਵਾਲੇ, ਅਕਾਲੀਆਂ ਨੇ ਵੀ ਕੀਤੇ। ਪਰ ਜਦੋਂ ਅਕਾਲੀ ਬਾਹਰ ਕਰ ਦਿੱਤੇ ਗਏ ਸਪੀਕਰ ਸਾਹਿਬ ਵੱਲੋਂ, ਤਾਂ ਫਿਰ ਜਿਹੜੇ ਆਪੋਜੀਸ਼ਨ ਦੇ ਵਿੱਚ ਬਚੇ ਸੀਗੇ ਆਮ ਆਦਮੀ ਪਾਰਟੀ ਦੇ ਉੱਥੇ ਵਿਧਾਨ ਸਭਾ ਦੇ ਮੈਂਬਰ, ਉਹਨਾਂ ਨੇ ਭੇੜ ਕੀਤਾ, ਮਤਲਬ ਕਿ ਜਿਵੇਂ ਚਰਨਜੀਤ ਸਿੰਘ ਹੋਰੀ ਆਪਣੀਆਂ ਪ੍ਰਾਪਤੀਆਂ ਗਿਣਾਉਣ ਲੱਗ ਗਏ, ਉਹ ਕਾਊਂਟਰ ਕਰ ਰਹੇ ਸੀਗੇ। ਤਾਂ ਉਹ ਇੱਕ ਟਸਲਬਾਜ਼ੀ ਚੱਲਦੀ ਰਹੀ। ਫਿਰ ਦੇਰ ਸ਼ਾਮ ਉਹਨਾਂ ਦੇ ਜਿਹੜੇ ਹੈਗੇ ਸੀਗੇ ਆਮ ਆਦਮੀ ਪਾਰਟੀ ਦੇ ਮੈਂਬਰ ਉਹ ਵੀ ਵਾਪਸ ਆ ਗਏ। ਹੁਣ ਕਾਰਵਾਈ ਕੀ ਹੋਈ ਆ, ਦੇਖੋ ਸਿੱਧੀ ਮੈਂ ਤੁਹਾਨੂੰ ਗੱਲ ਦੱਸਾਂ ਜੀ, ਜਿਹੜੀਆਂ ਚੀਜ਼ਾਂ ਇਹਨਾਂ ਨੇ ਕੀਤੀਆਂ ਤਕਰੀਬਨ ਸਾਫ਼ ਸੀ। ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਕਿ BSF ਦੇ ਮਾਮਲੇ 'ਚ ਇਹਨਾਂ ਨੇ ਕੱਖ ਨਹੀਂ ਕਰ ਸਕਣਾ, ਤਾਂ ਉਵੇਂ ਹੀ ਇਹਨਾਂ ਨੇ BSF ਦਾ ਅਧਿਕਾਰ ਖੇਤਰ ਵਧਾਉਣ ਬਾਰੇ ਜਿਹੜਾ ਨੋਟੀਫਿਕੇਸ਼ਨ ਆ ਉਹਨੂੰ ਵਾਪਸ ਲੈਣ ਵਾਸਤੇ ਕੇਂਦਰ ਦੇ ਕੋਲ ਮਤਾ ਭੇਜਣ ਦਾ ਫੈਸਲਾ ਕੀਤਾ, ਮਤਾ ਪਾਸ ਕੀਤਾ ਹੈ। ਆਹੀ ਗੱਲ ਮੈਂ ਤੁਹਾਨੂੰ 2 ਦਿਨ ਪਹਿਲਾਂ ਹੀ ਦੱਸ ਦਿੱਤੀ ਸੀ ਕਿ ਜੋ ਮਤੇ ਦੀ ਕਾਪੀ ਲੀਕ ਹੋਈ ਆ ਉਹਦੇ ਮੁਤਾਬਕ ਇਹਨਾਂ ਨੇ ਰੱਦ ਕੁਛ ਨਹੀਂ ਕਰਨਾ, ਮੰਗ ਹੀ ਕਰਨੀ ਹੈ। ਨੰਬਰ 2, 2013 ਵਾਲਾ ਜਿਹੜਾ ਕੰਟਰੈਕਟ ਫਾਰਮਿੰਗ ਐਕਟ ਸੀਗਾ ਅਕਾਲੀ ਦਲ ਬਾਦਲ ਦੇ ਰਾਜ ਦੇ ਵਿੱਚ ਪਾਸ ਹੋਇਆ, ਉਹਨੂੰ ਰੱਦ ਕਰ ਦਿੱਤਾ। ਹਾਲਾਂਕਿ ਇਹ ਕਦੇ ਵੀ ਕਹਿ ਲਓ ਕਿ ਐਗਜ਼ੀਕਿਊਟ ਨਹੀਂ ਹੋਇਆ। ਤੇ ਤੀਜੀ ਚੀਜ਼ ਜਿਹੜੀ ਸੀਗੀ ਉਹ ਖੇਤੀ ਕਾਨੂੰਨਾਂ ਦੇ ਖਿਲਾਫ ਮਤਾ ਪਾ ਦਿੱਤਾ। ਹੁਣ ਆਪਾਂ ਇੱਥੇ 3 ਤੇ ਰੁਕ ਕੇ ਦੇਖ ਲੈਂਦੇ ਹਾਂ। ਇੱਥੇ 3 ਤੇ BSF ਵਾਲਾ ਕੋਈ ਫਾਇਦਾ ਨਹੀਂ ਹੈ। ਖੇਤੀ ਕਾਨੂੰਨਾਂ ਦੇ ਨਾਲ ਜੁੜੇ 4 ਪਹਿਲਾਂ ਹੀ ਆ ਚੁੱਕੇ ਆ, ਇਹ 4 ਵਾਰੀ ਲਿਆ ਚੁੱਕੇ ਆ, ਉਹਨਾਂ ਦਾ ਕੋਈ ਫਾਇਦਾ ਨਹੀਂ ਹੋ ਰਿਹਾ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਕੰਟਰੈਕਟ ਫਾਰਮਿੰਗ ਉਹ ਹੋਣ ਦੇ ਵਿੱਚ ਹੀ ਹੈ ਨਹੀਂ ਜਦੋਂ ਸੈਂਟਰ ਦੇ ਕਾਨੂੰਨ ਹੀ ਲਾਗੂ ਹੁੰਦਾ ਹੈ, ਠੀਕ ਹੈ ਨਾ। ਤਾਂ ਇਹ ਕਹਿਣ ਦਾ ਮਤਲਬ ਮੇਰਾ ਇਹ ਆ ਕਿ ਇਹਨਾਂ ਦਾ ਕੋਈ ਸਿੱਟਾ ਨਿਕਲਿਆ। ਔਰ ਕਾਂਗਰਸ ਨੇ ਕੀਤਾ ਕੀ ਕਿ ਇਹ ਜਿਹੜਾ ਬਿਜ਼ਨਸ ਉਹਨਾਂ ਨੇ ਆਪ ਹੀ ਤੈਅ ਕੀਤਾ ਹੁੰਦਾ, ਤੁਹਾਨੂੰ ਪਤਾ ਹੀ ਹੈ ਜੋ ਉਹਨਾਂ ਦੀ ਐਡਵਾਈਜ਼ਰੀ ਹੁੰਦੀ ਆ ਸਦਨ ਦੀ, ਉਹ ਸਾਰਾ ਕੁਛ ਤੈਅ ਕਰਦੀ ਹੈ ਕਿ ਬਿਜ਼ਨਸ ਕੀ ਹੋਏਗਾ। ਤੇ ਇਹਦੇ 'ਚ ਨਾ ਤਾਂ 0 ਆਰ ਸੀਗਾ, ਨਾ ਕੁਐਸਚਨ ਆਰ ਸੀਗਾ, ਨਾ ਧਿਆਨ ਦਿਵਾਓ ਮਤਾ ਸੀਗਾ। ਮਤਲਬ ਕਿ ਆਪੋਜੀਸ਼ਨ ਕੋਲ ਲਿਮਿਟਡ ਬੋਲਣ ਦੀ ਆਜ਼ਾਦੀ ਸੀ ਕਿ ਜੋ ਬਿਜ਼ਨਸ ਏਜੰਡੇ ਤੇ ਆ ਗਿਆ, ਜੋ ਸਦਨ ਦੀ ਕਾਰਵਾਈ ਦੇ ਏਜੰਡੇ ਤੇ ਆ ਗਿਆ, ਸਿਰਫ ਤੇ ਸਿਰਫ ਉਹਦੇ ਤੇ ਬੋਲ ਸਕਦੇ, ਉਹ ਵੀ ਆਪ ਦੀ ਵਾਰੀ। ਤਾਂ ਬਹਿਸ ਜਿਹੜੀ ਸਾਰਥਕ ਫਿਰ ਕਿੱਦਾਂ ਹੋ ਸਕਦੀ ਸੀ, ਤੁਹਾਨੂੰ ਪਤਾ ਹੀ ਹੈ। ਤਾਂ ਕਾਂਗਰਸ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅੱਧਾ ਜਿਹੜਾ ਮੈਦਾਨ ਆ ਉਹ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਾਰ ਰੱਖਿਆ ਸੀ, ਬੰਦ ਕਰ ਰੱਖਿਆ ਸੀਗਾ। ਤਾਂ ਜਿਹੜਾ ਬਚਿਆ ਖੁਚਿਆ ਉਹਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤਾਂ ਸਭ ਤੋਂ ਵੱਡਾ ਹੁਣ ਦੇਖੋ ਕੀ ਆ ਫਾਇਦਾ ਕੀ ਨੁਕਸਾਨ ਹੈ, ਤੁਸੀਂ ਤੈਅ ਕਰ ਲੈਣਾ, ਮੈਂ ਜਜਮੈਂਟਲ ਨਹੀਂ ਹੋਵਾਂਗਾ। ਕਿ ਬਿਜਲੀ ਸਮਝੌਤੇ ਰੱਦ ਕਰਨ ਦਾ ਚੌਥਾ ਸਭ ਤੋਂ ਵੱਡਾ ਉਹ ਢੰਡੋਰਾ ਪਿੱਟਿਆ ਜਾ ਰਿਹਾ ਸੀਗਾ। ਤਾਂ ਉਹਦੇ 'ਚ ਕੀ ਹੋਇਆ ਕਿ ਇਹਨਾਂ ਨੇ ਕੋਈ ਵੀ ਉੱਥੇ ਬਿੱਲ ਨਹੀਂ ਲਿਆਂਦਾ, ਕੋਈ ਵੀ ਐਕਟ ਨਹੀਂ ਲਿਆਂਦਾ। ਇਹਨਾਂ ਨੇ ਸਿਰਫ ਤੇ ਸਿਰਫ PPA ਤੇ ਇੱਕ ਵਾਈਟ ਪੇਪਰ ਜਿਹੜਾ ਉਹ ਰਿਲੀਜ਼ ਕਰ ਦਿੱਤਾ। ਵਾਈਟ ਪੇਪਰ ਉਹੀ ਹੈ ਨਾ ਜਿੱਦਾਂ ਆਪਾਂ ਕਹਿ ਲਈਏ ਕਿ 2020 ਦੀ ਸ਼ੁਰੂਆਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਸੀਗਾ ਕਿ ਅਸੀਂ ਵਾਈਟ ਪੇਪਰ ਲਿਆਵਾਂਗੇ ਇਸ ਮੁੱਦੇ ਤੇ। ਹੁਣ ਵਾਈਟ ਪੇਪਰ ਦੇ ਵਿੱਚ ਇਹ ਤਾਂ ਲਿਖਿਆ ਹੋਇਆ ਕਿ ਕਿਸ ਤਰ੍ਹਾਂ ਰੇਟ ਦਰਾਂ ਨੇ ਕਿੰਨਾ ਪੈਸਾ ਜਿਹੜਾ ਉਹ ਫਿਕਸ ਚਾਰਜਸ ਦੇ ਰੂਪ ਦੇ ਵਿੱਚ ਜਾ ਰਿਹਾ, ਪਰ ਨਾਲ ਇਹਨਾਂ ਨੇ ਇੱਕ ਗੱਲ ਬੋਲੀ ਆ ਕਿ ਅਸੀਂ ਜੋ ਵਾਜਬ ਹੋਇਆ ਉਹ ਕਰਾਂਗੇ।
मतलब कि समझौते रद्द होने वाला कोई मसला नहीं है। तो तुसी आप देख लो कि जिन्ना बिजनेसमैन तुहाडे सामने लिआंदा है, जो भी इत्थे होया वा मेनली, हालांकि तफसील आप कल हासिल कर लांगे होर किहड़े कोई बिल पास कीते, क्योंकि देर शाम तक ये कार्रवाई चलती रही हो सकता, पर मोटे तौर पर मैं जिहड़े तुहानूं 4 नुकते दसे आ, 4 नुकतियां दा फायदा देख लो। ਹੁਣ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਮੈਂ ਨਵਜੋਤ ਸਿੰਘ ਸਿੱਧੂ ਦੀ ਗੱਲ ਜਿਹੜੀ ਹੈ ਨਾ, ਵੈਸੇ ਮੈਂ ਤੁਹਾਨੂੰ ਦੱਸਿਆ ਸੀ ਨਵਜੋਤ ਸਿੰਘ ਸਿੱਧੂ ਨੂੰ ਮੈਂ 99 ਤੋਂ ਫੋਲੋ ਕਰਦਾ, ਮੈਂ ਬਹੁਤ ਲੰਬੇ ਸਮੇਂ ਤੋਂ ਫੋਲੋ ਕਰਦਾ। ਨਵਜੋਤ ਸਿੰਘ ਸਿੱਧੂ ਦੀ ਬਾਡੀ ਲੈਂਗੁਏਜ ਦੇ ਵਿੱਚੋਂ ਮੈਂ ਇੱਕ ਗੱਲ ਨੋਟ ਕੀਤੀ ਕਿ ਨਵਜੋਤ ਸਿੰਘ ਸਿੱਧੂ ਠੀਕ ਆ, ਮਜੀਠੀਏ ਨਾਲ ਟਕਰਾਇਆ, ਉਹ ਉਹਨਾਂ ਦਾ ਆਪਸ ਦੇ ਵਿੱਚ ਮਾਝੇ ਦੀ ਰਾਜਨੀਤੀ ਵਾਲਾ ਕੰਮ ਚੱਲਦਾ, ਤੁਹਾਨੂੰ ਪਤਾ ਸਭ ਨੂੰ, ਔਰ ਉਹ ਪ੍ਰਧਾਨ ਵੀ ਆ, ਉਹ ਟਕਰਾ ਆਪਾਂ ਵੇਖਦੇ ਹਾਂ, ਨਹੀਂ ਹੋਣਾ ਚਾਹੀਦਾ। ਪਰ ਬਾਹਰ ਆ ਕੇ ਨਵਜੋਤ ਸਿੰਘ ਸਿੱਧੂ ਨੇ 2 ਗੱਲਾਂ ਕਹੀਆਂ। ਉਹਨੇ ਆਖਿਆ ਤੂੰ ਤੜਾਕ ਚੋਂ ਕੀ ਨਿਕਲਣਾ, ਕੋਈ ਵਿਕਾਸ ਥੋੜੀ ਹੋਏਗਾ ਪੰਜਾਬ ਦਾ, ਅਸੀਂ ਤੂੰ ਤੜਾਕ ਕਰਕੇ ਉੱਥੇ ਕੀ ਸਾਬਤ ਕਰਨਾ ਚਾਹੁੰਦੇ। ਔਰ ਦੂਜੀ ਗੱਲ ਹੈ, ਅੰਕੜਿਆਂ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਇਹ ਹਾਲ ਰਿਹਾ ਤਾਂ ਪੰਜਾਬ ਖਤਮ ਹੋ ਜੂ, ਸਿਵਲ ਵਾਰ ਲੱਗ ਜੂ, ਕਿਉਂਕਿ ਸਾਡੇ ਕੋਲ ਰੈਵਨਿਊ ਨਹੀਂ ਹੈ, ਅਸੀਂ ਖੇਤੀ ਬਾਰੇ ਵੀ ਅੱਛੀ ਡਿਸਕਸ਼ਨ ਨਹੀਂ ਕਰ ਪਾ ਰਹੇ। मतलब कि खेती ਨੂੰ ਲਾਹੇਵੰਦ ਬਣਾਉਣ ਵਾਸਤੇ ਵੀ ਪਿਛਲੇ 30 ਸਾਲਾਂ 'ਚ ਅਸੀਂ ਕੁਝ ਵੀ ਕੀਤਾ ਤੇ ਲਿਆਓ ਮੈਨੂੰ ਦੱਸੋ। ਇਹ ਬਹੁਤ ਵੱਡੀਆਂ ਗੱਲਾਂ ਸੀ। ਕਹਿਣ ਦਾ ਮਤਲਬ ਕਿ ਨਵਜੋਤ ਸਿੰਘ ਸਿੱਧੂ ਠੀਕ ਹੈ, ਪਾਰਟੀ ਲਾਈਨ ਤੋਂ ਕਰਨੀ ਪਏਗੀ, ਉੱਥੇ ਪ੍ਰਧਾਨ ਹੀ ਆ, ਪਰੰਤੂ ਜੋ ਕੁਝ ਚੱਲ ਰਿਹਾ ਸੀ, ਮੈਨੂੰ ਜੋ ਹਾਲਾਂਕਿ ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੈਨੂੰ ਜੋ ਲੱਗਿਆ ਨਵਜੋਤ ਸਿੰਘ ਸਿੱਧੂ ਭੱਜ ਕੇ ਜਿਹੜੀ ਉਹਨੇ ਪ੍ਰੈਸ ਕਾਨਫਰੰਸ ਕੀਤੀ ਵਿਧਾਨ ਸਭਾ ਭਵਨ 'ਚੋਂ ਨਿਕਲ ਕੇ ਪੰਜਾਬ ਭਵਨ ਦੇ ਵਿੱਚ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਣੇ ਹੀ ਬੰਦਿਆਂ ਨੂੰ ਸੁਣਾਉਣ ਦਾ ਯਤਨ ਸੀਗਾ ਕਿ ਠੀਕ ਆ ਤੁਸੀਂ ਆਪਣੀ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਨਾਲ ਹਿਸਾਬ ਕਿਤਾਬ ਹੈ ਕਰੀ ਚਲੋ, ਜੋ ਮਰਜ਼ੀ ਕਰੀ ਚਲੋ, ਪਰ ਕੰਮ ਇੱਥੇ ਵੀ ਨਹੀਂ ਸੌਰ ਰਿਹਾ। ਉਹ ਜਿਵੇਂ ਆਉਂਦੇ ਹੁੰਦੇ ਨਾ, ਅੰਨੇ ਨੂੰ ਗੋਲਾ ਧੂਸੇ, ਨਾ ਉਹਨੂੰ ਸੁਣੇ ਨਾ ਉਹਨੂੰ ਦਿਸੇ, ਕਿ ਸਾਰਾ ਕੁਛ ਕਰੀ ਜਾਓ, ਕੋਈ ਦਿੱਕਤ ਨਹੀਂ ਹੈ, ਰਾਜਨੀਤੀ ਕਰੀ ਜਾਓ। ਪਰ ਇਹਦੇ 'ਚੋਂ ਨਵਜੋਤ ਸਿੰਘ ਸਿੱਧੂ ਨੇ ਅੱਜ ਪਰ ਕੈਪੀਟਾ ਇਨਕਮ ਜਿਹੜੀ ਕਿ ਸਾਡੀ ਕੌਮੀ ਪੱਧਰ ਤੋਂ ਵੀ ਥੱਲੇ ਚਲੇ ਗਈ ਹੈ, ਜਿੰਨੀ ਓਵਰਆਲ ਹੈ, ਉਹਦਾ ਹਵਾਲਾ ਦਿੱਤਾ, ਫਿਰ ਹਰਿਆਣੇ ਨਾਲ ਤੁਲਨਾ ਕਰਕੇ ਦੱਸਿਆ, ਔਰ ਕਿੰਨਾ ਅਸੀਂ ਇੱਕ ਬੰਦੇ ਤੇ ਖਰਚ ਕਰਦੇ ਹਾਂ ਕਿ ਜਿੱਦਾਂ ਦੂਜੀਆਂ ਸਟੇਟਾਂ 3300 ਰੁਪਈਆ ਖਰਚ ਕਰਦੀਆਂ ਇੱਕ ਆਦਮੀ ਤੇ ਅਸੀਂ ਕਿੰਨਾ ਖਰਚ ਕਰ ਰਹੇ ਹਾਂ 873 ਰੁਪਈਏ। ਇਹ ਗੱਲਾਂ ਨਵਜੋਤ ਸਿੰਘ ਸਿੱਧੂ ਦੀਆਂ ਇਹੋ ਜਿਹੀਆਂ ਸੀ। ਉਹਨੇ ਆਖਿਆ ਕਿ ਦੇਖੋ ਜਿੰਨੀ ਸਾਡੀ ਕਮਾਈ ਆ 25% ਤਾਂ ਵਿਆਜ ਹੀ ਮੁੜ ਜਾਂਦੀ ਉਹਦੀ, ਕੀ ਕਰੋਗੇ ਤੁਸੀਂ। ਤਾਂ ਗੱਲਾਂ ਉਹਨੇ ਬਹੁਤ ਪਾਏਦਾਰ ਕੀਤੀਆਂ। ਮੈਂ ਕਹੂੰਗਾ ਕਿ ਉਹ ਸੁਣਾ ਰਿਹਾ ਸੀਗਾ ਪੰਜਾਬ ਨੂੰ, ਪਰ ਆਪਣੇ ਬੰਦਿਆਂ ਨੂੰ ਵੀ ਕਹਿ ਰਿਹਾ ਸੀਗਾ ਕਿ ਯਾਰ ਕੋਈ ਕੰਮ ਵੀ ਕਰੋ ਨਾ, ਕੋਈ ਕੰਮ ਹੁਣ ਡਾਇਰੈਕਟਲੀ ਤੋਂ ਕਹਿ ਨਹੀਂ ਸਕਦਾ, 2 ਦਿਨ ਪਹਿਲਾਂ ਹੀ ਰਾਜ਼ੀਨਾਮਾ ਹੋਇਆ। ਸੋ ਆਹ ਗੱਲਾਂ ਨੇ, ਆਹ ਬਾਤਾਂ ਨੇ, ਤਾਂ ਇਹਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਠੀਕ ਹੈ ਕਾਂਗਰਸ ਨੇ ਕੁਛ ਪਿਛਲੇ ਦਿਨਾਂ 'ਚ ਅੱਛੇ ਕਦਮ ਚੁੱਕੇ ਨੇ, ਹੋਰ ਵੀ ਚੱਕਣਗੇ, ਪ੍ਰਾਪਤੀਆਂ ਗਣਾਉਣੀਆਂ, ਬਾਕੀ ਸੱਤਾਧਾਰੀ ਇੰਨਾ ਕਰਦੇ ਆ, ਪਰ ਕੋਈ ਠੋਸ ਜਿੱਦਾਂ ਹੁਣ ਆਪਾਂ ਖੇਤੀ ਨਾਲ ਜੁੜਿਆ ਮਸਲਾ, ਦੇਖੋ ਗੱਲ ਕੀ ਹੈ ਕਿ ਇਹ ਤਾਂ ਕੇਂਦਰ ਦੇ ਵਿਰੁੱਧ ਠੀਕ ਹੈ, ਤੁਸੀਂ ਫਾਰਮੈਲਿਟੀ ਕਰ ਦਿੱਤੀ। ਰਾਜ ਕਰਨਵੀਰ ਸਿੰਘ ਜੀ, ਆਪਾਂ ਡਾਟਾ ਵੀ ਰੱਖਿਆ ਸੀਗਾ ਨਾ ਆਪਣੇ ਸਰੋਤਿਆਂ ਦੇ ਸਾਹਮਣੇ ਕਿ ਗੁਲਾਬੀ ਸੁੰਡੀ ਕਰਕੇ ਕਿੰਨੇ ਵਿਅਕਤੀ ਜਿਹੜੇ ਆ ਮਾਲਵਾ ਬੈਲਟ ਦੇ ਵਿੱਚੋਂ ਖੁਦਕੁਸ਼ੀ ਕਰ ਗਏ। ਬਿਲਕੁਲ 8-10 ਤੇ ਆਪਾਂ 22 ਨੇ ਦੱਸੇ ਸਨ, ਅੱਜ ਤੋਂ ਮੇਰੇ ਖਿਆਲ ਦੇ ਨਾਲ ਮਹੀਨਾ 1.5 ਮਹੀਨਾ ਪਹਿਲਾਂ ਦੱਸ ਦਿੱਤੇ ਸਨ, ਹੋਰ ਵੀ ਖੁਦਕੁਸ਼ੀਆਂ ਹੋ ਗਈਆਂ ਹੋਣੀਆਂ। ਕਿ ਤੁਸੀਂ ਮੁਆਵਜ਼ਾ ਕਿਉਂ ਨਹੀਂ ਦਿੱਤਾ, ਤੁਸੀਂ ਦੱਸੋ। ਤੁਸੀਂ ਪੂਰਾ ਕਰਜ਼ਾ ਮਾਫ ਕਿਉਂ ਨਹੀਂ ਕਰ ਸਕੇ, ਤੁਸੀਂ ਦੱਸੋ। ਤੁਸੀਂ ਲਖੀਮਪੁਰ ਦੇ ਵਿੱਚ ਜਾ ਕੇ 50 ਲੱਖ ਰੁਪਈਆ ਮੁਆਵਜ਼ਾ ਦਿੰਦੇ ਹੋ, ਜਿਹੜੇ ਇੱਥੇ 500 ਕਿਸਾਨ ਸੰਘਰਸ਼ ਦੇ ਲੇਖੇ ਲੱਗ ਗਏ, ਉਹਨਾਂ ਨੂੰ ਕਿਹਨੇ ਦਿੱਤੇ ਆ, ਉਹਨਾਂ ਨੂੰ ਕਿੰਨੇ ਜੋਬਾਂ ਦਿੱਤੀਆਂ ਵਾਅਦਿਆਂ ਦੇ ਮੁਤਾਬਕ, ਬੇਰੁਜ਼ਗਾਰਾਂ ਨੂੰ ਤੁਸੀਂ, ਮਤਲਬ ਕਿ ਆਪਣੀ ਗੱਲ ਕੋਈ ਨਹੀਂ ਕੀਤੀ। ਅਕਾਲੀ ਦਲ ਬਾਦਲ ਕੀ ਸਭ ਨੂੰ ਪਤਾ, ਸਾਡੇ ਇੱਥੇ ਤੇ ਝਾੜ ਵੇਲਿਆਂ ਨੂੰ ਪਤਾ ਸਰ ਕਿ ਅਕਾਲੀ ਦਲ ਬਾਦਲ ਨਾਕਾਮ ਰਿਹਾ, ਅਕਾਲੀ ਦਲ ਬਾਦਲ ਨਾਕਾਮ ਰਿਹਾ, ਤਾਂ ਹੀ ਤਾਂ ਉਹਨਾਂ ਦੇ ਲੋਕਾਂ ਨੇ ਉਹਨਾਂ ਨੂੰ ਪਾਸੇ ਕਰ ਦਿੱਤਾ। ਤੁਸੀਂ ਕੀ ਕੀਤਾ ਉਹਦੇ ਬਾਰੇ ਕੋਈ ਸਾਰਥਕ ਬਹਿਸ ਨਹੀਂ ਹੈ। ਔਰ ਅਸੀਂ ਆਪਣੀ ਖੇਤੀ ਜਿਹਦੇ ਤੇ ਅਸੀਂ ਸਾਰੇ ਹੀ ਨਿਰਭਰ ਹਾਂ, ਆਲਮੋਸਟ ਪੰਜਾਬ ਹੀ ਨਿਰਭਰ ਹੈ, ਉਹਦੇ ਵਾਸਤੇ ਅਸੀਂ ਕੀ ਕਰ ਸਕਦੇ ਹਾਂ ਆਪਣੇ ਪੱਧਰ ਤੇ, ਉਹਦੀ ਕੋਈ ਸਾਰਥਕ ਚਰਚਾ ਨਹੀਂ ਹੈ, ਕੋਈ ਰੋਡ ਮੈਪ ਨਹੀਂ, ਬਸ ਤਾਤਾ ਹੀ ਹੈ। ਸੋ ਗੱਲ ਇਹੀ ਹੈ ਕਿ ਜਿੱਦਾਂ ਇਹ ਰਹਿਨੁਮਾਈ ਕਰਦੇ ਆ ਨਾ, ਮੈਨੂੰ ਯਾਦ ਆਉਂਦੀ ਹੈ ਕਿਸੇ ਸ਼ਾਇਰ ਦੀ ਗੱਲ ਲੰਮੀ ਚੌੜੀ ਹੋ ਗਈ ਆ। उन्होंने कहा कि जिन्होंने चमन को रौंद डाला अपने पैरों से वह दावा कर रहे हैं रहनुमाई का। जिन्होंने इस चमन में कह लो
ਕਿ ਬਿਲਕੁਲ ਪੈਰਾਂ ਦੇ ਥੱਲੇ ਰੌਂਦ ਦਿੱਤਾ ਹੈ, ਉਹ ਰਹਿਨੁਮਾਈ ਦਾ ਦਾਅਵਾ ਕਰ ਰਹੇ ਆ। ਤਾਂ ਰਹਿਨੁਮਾਈ ਦਾ ਦਾਅਵਾ ਕਰਨ ਵਾਲੇ ਉਹ ਦੋਨੇ ਹੀ ਹੈ ਜਿਹੜੇ ਪਿਛਲੇ ਲਾ ਲਓ ਕਿ 40-50 ਸਾਲਾਂ ਦੇ ਵਿੱਚ ਵਾਰੀ-ਵਾਰੀ ਰਾਜ ਕਰਦੇ ਰਹੇ ਨੇ। ਜੀ 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 ਬਿਲਕੁਲ। ਸੋ ਮਿੰਟੂ ਜੀ, ਇਹ ਸੈਸ਼ਨ ਦਾ ਜਿਹੜਾ ਇੱਕ ਅੱਧਾ ਦਿਨ ਹੋਰ ਹੈਗਾ ਆ ਜਾਂ ਬਸ ਇੱਕੋ ਇੱਕ ਅੱਧਾ ਹੀ ਸੀਗਾ? ਨਹੀਂ, ਇਹ ਹੈ ਨਹੀਂ, ਇਹ ਵੈਸੇ ਪਹਿਲਾਂ ਇੱਕ ਰੋਜ਼ਾ ਹੀ ਸੀ, ਫਿਰ ਇਹਨਾਂ ਨੇ ਵਧਾ ਕੇ ਇਹਨੂੰ 2 ਰੋਜ਼ਾ ਕਰ ਦਿੱਤਾ। ਤਾਂ ਪਹਿਲੇ ਰੋਜ਼ ਦੇ ਵਿੱਚ ਕੀ ਹੋਇਆ, ਪਹਿਲੇ ਦਿਨ ਦੇ ਵਿੱਚ ਸਿਰਫ ਸ਼ਰਧਾਂਜਲੀ ਸਮਾਗਮ ਹੋ ਗਿਆ, ਤੇ ਫਿਰ ਦੂਸਰੇ ਰੋਜ਼ ਦੇ ਵਿੱਚ ਅੱਜ ਜਾਨੀ ਇਹ ਜਿਹੜਾ ਸਾਰਾ ਕਾਰਜਕਾਰ ਹੋਇਆ। ਸੋ ਸੰਭਵਤਾ ਹਿੰਦੀ ਦਾ ਇੱਕ ਨਾ ਸ਼ਬਦ ਹੁੰਦਾ ਸੰਭਵਤਾ, ਤਾਂ ਸੰਭਾਵੀ ਤੌਰ ਤੇ ਆਪਾਂ ਜੇ ਦੇਖੀਏ ਤਾਂ ਇਹ ਮੇਰੇ ਖਿਆਲ ਦੇ ਨਾਲ ਨਾ ਇਹ ਇਹਨਾਂ ਦੀ ਲਾਸਟ ਬੈਠਕ ਹੀ ਹੋ ਸਕਦੀ ਹੈ, ਕਿਉਂਕਿ ਚੋਣ ਜ਼ਾਬਤਾ ਹੁਣ ਨੇੜੇ ਹੀ ਆ। ਮੈਨੂੰ ਨਹੀਂ ਲੱਗਦਾ ਕਿ ਸਰਦ ਰੁੱਤ ਦਾ ਕੋਈ ਸੈਸ਼ਨ ਰੱਖਿਆ ਜਾਊਗਾ। ਹੋ ਸਕਦਾ ਦਸੰਬਰ ਦੇ ਵਿੱਚ ਹੋਰ ਰੱਖ ਲੈਣ, ਕੈਬਨਿਟ ਦੇ ਵਾਸੀ ਆ, ਪਰ ਸਮਝਿਆ ਜਾ ਰਿਹਾ ਕਿ ਹੋ ਸਕਦਾ ਆ ਕਿ ਇਹ ਆਖਰੀ ਹੋਵੇ, ਪਰ ਇਹ ਵੀ ਹੋ ਸਕਦਾ ਕਿ ਇੱਕ ਅੱਧਾ ਹੋ ਵੀ ਜਾਵੇ। ਪਰ ਅੱਜ ਦੀ ਤਾਰੀਖ ਦੇ ਵਿੱਚ ਜਿਹੜਾ ਇਹ ਵਿਸ਼ੇਸ਼ ਇਜਲਾਸ ਸੀ ਇੱਥੇ ਖਤਮ ਹੋ ਗਿਆ ਜੀ। ਕਹਿੰਦੇ ਕਮਾਲ ਦੀ ਕਮਾਲ ਹੀ ਹੋ ਗਈ ਆ, ਚੱਲਦੇ ਸਦਨ 'ਚ ਦਲ ਬਦਲੀ ਹੋ ਗਈ। ਅੱਛਾ, ਚਲੋ ਤੁਸੀਂ ਬੁੱਝਿਓ ਵੀ ਇਹ ਕਿਹਦੀ ਗੱਲ ਹੋ ਰਹੀ ਹੈ। ਉਹ ਕਹਿੰਦੇ ਜੱਗਾ ਜਿੱਤਿਆ ਤੇ ਮਿਲੀਆਂ ਵਧਾਈਆਂ, ਸਭਾ 'ਚ ਟਪੂਸੀ ਲਾ ਗਿਆ ਜੱਗਿਆ, ਝਾੜੂ ਦੇ ਤੀਲਾ ਹਿੱਕ ਵਿੱਚ ਵੱਜਿਆ। ਤੇ ਕੌਣ ਹੋ ਸਕਦਾ ਤੁਸੀਂ ਅੰਦਾਜ਼ਾ ਹੈ? ਨਹੀਂ, ਇਹਨਾਂ 'ਚ ਇੱਕ MLA ਜੱਗਾ ਵੀ ਹੈਗਾ, ਜੱਗਾ। ਸੋ जगतार जगह चल रही है कांग्रेस की तरफ। सो जगतार जग्गा जी ਜਿਹੜੇ ਆ ਅੱਜ ਨਾ ਇੱਕ ਬੜੇ ਨਾਟਕੀ ਢੰਗ ਦੇ ਨਾਲ ਰਾਜ ਕਰਨਵੀਰ ਸਿੰਘ ਜੀ ਉਹ ਸਦਨ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਜਗਤਾਰ ਸਿੰਘ ਜੱਗਾ ਈਸੋਵਾਲ ਗਿਣਦੇ ਆ, ਤਾਂ ਉਹ ਅੱਜ ਬੜੇ ਨਾਟਕੀ ਢੰਗ ਦੇ ਨਾਲ ਕਾਂਗਰਸ ਜੁਆਇਨ ਕਰਕੇ ਤੇ ਸਦਨ ਦੇ ਵਿੱਚ ਕਮਾਲ ਦੀ ਗੱਲ ਆ। ਕਹਿੰਦੇ ਜਦੋਂ ਉਹਨਾਂ ਦੀ ਵਾਰੀ ਆਈ ਨਾ ਬੋਲਣ ਦੀ, ਉਹ ਇੰਨਾ ਜ਼ਿਆਦਾ ਜਜ਼ਬਾਤੀ ਹੋ ਗਏ ਕਿ ਉਹ ਉੱਠੇ ਤੇ ਚਰਨਜੀਤ ਸਿੰਘ ਚੰਨੀ ਦੇ ਕੋਲ ਚਲ ਕੇ ਉਹਨਾਂ ਨੇ ਜੱਫੀ ਪਾ ਲਈ। ਉਹਨਾਂ ਆਖਿਆ ਲਓ ਅੱਜ ਤੋਂ ਬਾਅਦ ਜੱਗਾ ਤੁਹਾਡੇ ਲੇਖੇ ਲੱਗਾ। ਮਤਲਬ ਉੱਥੇ ਖੜੇ ਪੈਰੀ ਗੱਲ ਬਦਲ ਗਏ। ਜੱਗਾ ਜੀ ਕਹਿੰਦਾ ਜੱਗਾ ਹੁਣ ਤੁਹਾਡੇ ਲੇਖੇ ਲੱਗਾ। ਸੋ ਉਸ ਤੋਂ ਬਾਅਦ ਇਹਨਾਂ ਦੀਆਂ ਹਵਾਈਆਂ ਉੱਡ ਗਈਆਂ ਕਿ ਆਹ ਕੀ ਹੋ ਗਿਆ। ਉਹ ਬਹਿ ਜਾ ਕੇ ਕਾਂਗਰਸੀਆਂ 'ਚ ਜਾਓ, ਵੇਖੋ ਆਹ ਲੋੜੇ ਵਾਲੀ ਗੱਲ ਆ। ਸਪੀਕਰ ਦੇ ਸਾਹਮਣੇ ਉਹ ਕਾਂਗਰਸੀਆਂ 'ਚ ਬੈਠ ਕੇ ਜਾ ਕੇ ਹੁਣ ਕੀ ਕਹੀਏ ਤੇ ਕੀ ਨਾ ਕਹੀਏ, ਕੋਈ ਸਮਝ ਨਹੀਂ ਆਉਂਦੀ, ਕੋਈ ਸੁਰ ਨਹੀਂ ਲੱਗਦਾ। ਦਰਅਸਲ ਗੱਲ ਇਹ ਆ ਕਿ ਇਹ ਜਿਸ ਤਰ੍ਹਾਂ ਦੀ ਹੁਣ ਇੱਥੇ ਦਲ ਬਦਲੀ ਚੱਲਦੀ ਪਈ ਆ, ਕੋਈ ਸਿਧਾਂਤ ਨਹੀਂ, ਕੋਈ ਕਿਸੇ ਦਾ ਇਤਬਾਰ ਨਹੀਂ ਜੇ ਹੈਗਾ। ਸਭ ਕੁਛ ਇੱਦਾਂ ਹੀ ਤੁਰਿਆ ਜਾਂਦਾ, ਇੱਦਾਂ ਹੀ ਚੱਲੀ ਜਾਂਦਾ ਆ। ਤੇ ਅੱਜ ਇੱਕ ਹੋਰ ਵੀ ਖਬਰ ਆਈ ਹੈ, ਵੈਸੇ ਕੱਲ ਰੂਬੀ ਜੀ ਦੀ ਖਬਰ ਆ ਗਈ ਸੀ, ਅੱਜ ਜੱਗਾ ਜੀ ਦੀ ਆ ਗਈ ਆ। ਤੇ ਕਹਿੰਦੇ ਆ ਕਿ 1-2 ਹੋਰ ਵੀ ਤਿਆਰ ਬੈਠੇ ਆ। ਪਿੱਛੇ ਰਹਿ ਕੌਣ ਗਿਆ ਸਮਝ ਤੋਂ ਪਰੇ ਦੀ ਗੱਲ ਆ ਕਿ 9-10 ਉਹ ਅਮਨ ਅਰੋੜਾ ਜੀ ਹੈ ਨਾ ਸੁਨਾਮ ਵਾਲੇ, ਉਹਨਾਂ ਨੂੰ ਪੁੱਛਿਆ ਪੱਤਰਕਾਰਾਂ ਨੇ ਕਿ ਇੱਦਾਂ ਦਲ ਬਦਲੀ। ਉਹ ਕਹਿੰਦਾ ਯਾਰ ਮੈਂ ਤੇ ਆਪਣੀ 9-10 ਵਾਰੀ ਸਫਾਈ ਦਿੰਦਾ ਤੁਹਾਨੂੰ ਥੱਕ ਗਿਆ ਕਿ ਮੈਂ ਨਹੀਂ ਛੱਡ ਰਿਹਾ, ਦੂਜੇ ਛੱਡ ਕੇ ਜਾ ਰਹੇ ਨੇ। ਕੀ ਕਰ ਰਹੇ ਨੇ ਤੁਸੀਂ, ਕੀ ਕਰ ਰਹੇ? ਤਾਂ ਕਹਿਣ ਦਾ ਮਤਲਬ ਕਿ ਇੱਕ ਖਬਰ ਅੱਜ ਇਹ ਵੀ ਉੱਡੀ ਹੈ ਕਿ 1-2 ਹਾਲੇ ਹੋਰ ਜਾ ਸਕਦੇ, ਉਹਨਾਂ ਦੀ ਵੀ ਕਿਤੇ ਨਾ ਕਿਤੇ ਗੱਲਬਾਤ ਚੱਲ ਰਹੀ ਆ। ਪਰ ਇਹ ਅੱਜ ਇੱਕ ਕਮਾਲ ਦੀ ਗੱਲ ਆ ਕਿ ਚੀਮਾ ਸਾਹਿਬ ਵੀ ਦੱਸ ਰਹੇ ਸੀਗੇ ਕਿ ਦਲ ਬਦਲੀ ਦੇ ਕਿੱਥੇ ਤਾਂ ਜਿਹੜੇ ਨੇਮ ਨੇ ਉਹ ਅੱਜ ਫਰੇਮ ਕੀਤੇ ਜਾ ਰਹੇ ਸੀਗੇ, ਤਾਂ ਕਿੱਥੇ ਅੱਜ ਦਲ ਬਦਲੀ ਜਿਹੜੀ ਆ ਉਹ ਸਾਹਮਣੇ ਹੋ ਗਈ। ਪਰ ਜੋ ਮਰਜ਼ੀ ਆ, ਇਹਨਾਂ ਨੇ ਬੜੀਆਂ ਵੱਡੀਆਂ ਸਿਧਾਂਤਵਾਦੀ ਗੱਲਾਂ ਕੀਤੀਆਂ ਸੀਗੀਆਂ ਕਿ ਅਸੀਂ ਕੁਲਫੀਆਂ ਵਾਲਿਆਂ ਨੂੰ, ਪੈਂਚਰਾਂ ਵਾਲਿਆਂ ਨੂੰ, ਫਲਾਣਿਆਂ ਨੂੰ MLA ਬਣਾਵਾਂਗੇ। ਕੁਛ ਨੂੰ ਬਣਾਇਆ ਵੀ ਆ, ਜਿਨ੍ਹਾਂ ਚੋਂ ਜਗਤਾਰ ਜੱਗਾ ਜਿਹੜੇ ਉਹ ਇੱਕ ਨਹੀਂ। ਕੌਣ ਜਾਣਦਾ ਸੀ ਇਹਨਾਂ ਨੂੰ? ਜੱਗਾ ਹੀਸੋਵਾਲੀਆ ਨੂੰ ਕੌਣ ਜਾਣਦਾ ਸੀ? ਬਿਲਕੁਲ ਕਹਿ ਲਓ ਕਿ ਗੁਮਨਾਮ ਚਿਹਰੇ ਜਿਹੜਾ ਇਹਨਾਂ ਨੇ ਕੱਢੇ ਆ। ਪਰ ਇੱਕ ਚੀਜ਼ ਜਿਹੜੀ ਹੈ ਉਹ ਤਾਂ ਤੁਹਾਡੀ ਕਿਤੇ ਨਾ ਕਿਤੇ ਨਾਕਾਮੀ ਹੈ ਨਾ ਕਿ ਤੁਸੀਂ ਇਹਨਾਂ 50 ਸਾਲਾਂ ਦੇ ਵਿੱਚ ਵੀ ਇਹਨਾਂ ਨੂੰ ਕੋਈ ਨੈਤਿਕਤਾ ਨਹੀਂ ਦੇ ਸਕੇ, ਕੋਈ ਸਿਧਾਂਤ ਨਹੀਂ ਦੇ ਸਕੇ, ਕੋਈ ਇਹਨਾਂ ਨੂੰ ਸੁਚਮਤਾ ਵਾਲੀ ਜਿਹੜੀ ਆ ਉਹ ਰਾਜਨੀਤੀ ਨਹੀਂ ਸਿਖਾ ਸਕੇ। ਉਹੀ ਦਲ ਬਦਲੀ ਜੋ ਰੌਲਾ ਪਾਉਂਦੀ ਸੀ, ਜਿਵੇਂ ਕਿਸੇ ਨੇ ਕਿਹਾ ਬੜਾ ਸ਼ੋਰ ਸੁਣਤੇ ਥੇ ਪਹਿਲੂ में दिल का जो चीरा तो एक कतराए खून निकला। कुछ भी नहीं निकलिਆ, ਝੜ ਗਏ ਸਾਰੇ ਪੱਤਿਆਂ ਵਾਂਗੂ। ਜੀ ਜੀ। ਕਹਿੰਦੇ ਖਹਿਰਾ ਉਹਨਾਂ ਨੂੰ ਚੰਡੀਗੜ੍ਹ ਤੋਂ ਕਰ ਲਿਆ ਗ੍ਰਿਫਤਾਰ। ਹਾਂਜੀ, ਇਹ ਵੱਡੀ ਨਿਊਜ਼ ਹੈ। ਤੇ ਆਪਾਂ ਦੇਖੀਏ ਜੇ ਸਦਨ ਦੀ ਕਾਰਵਾਈ ਦਾ ਇੱਕ ਰੋਜ਼ਾ ਇਜਲਾਸ ਤੋਂ ਇਲਾਵਾ
ਜੀ ਉਸ ਤੋਂ ਵੀ ਮੇਰੇ ਖਿਆਲ ਦੇ ਨਾਲ ਵੱਡੀ ਖਬਰ ਆ ਕਿ ਵੈਸੇ ਤਾਂ ਇਹਨਾਂ ਦਾ ਅਸਤੀਫਾ ਪ੍ਰਵਾਨ ਹੋ ਗਿਆ। ਤੁਹਾਨੂੰ ਯਾਦ ਹੋਣਾ ਪਿਛਲੀ ਵਾਰੀ ਇਸੇ ਤਰ੍ਹਾਂ ਹੀ ਕਾਰਵਾਈ ਚੱਲ ਰਹੀ ਸੀ ਜਦੋਂ ਇਹਨਾਂ ਨੂੰ ਨੋਟਿਸ ਕੀਤਾ ਗਿਆ ਸੀ ਈਡੀ ਵੱਲੋਂ, ਤੇ ਛਾਪੇਮਾਰੀ ਵੀ ਸ਼ਾਇਦ ਉਸ ਦੌਰ 'ਚ ਵੀ ਹੋਈ ਜਦੋਂ ਸੈਸ਼ਨ ਜਿਹੜਾ ਚੱਲ ਰਿਹਾ ਸੀ। ਕੁਛ ਇਸ ਤਰ੍ਹਾਂ ਹੋਇਆ ਸੀ, ਉਦੋਂ ਵੀ ਕੰਟਰੋਵਰਸੀ ਹੋਈ ਸੀਗੀ, ਤਾਂ ਸਦਨ ਦੇ ਵਿੱਚ ਉਹਦੇ ਲਈ ਨਿੰਦਾ ਮਤਾ ਵੀ ਲਿਆਂਦਾ ਗਿਆ ਸੀ, ਤੁਹਾਨੂੰ ਯਾਦ ਹੋਏਗਾ। ਤਾਂ ਦੇਖੋ ਇਹ ਕੇਸ ਦਾ ਬੈਕਗਰਾਉਂਡ ਕੁਛ ਇਸ ਤਰ੍ਹਾਂ ਦਾ, ਮੈਂ ਤੁਹਾਨੂੰ ਸੰਖੇਪ ਦੇ ਵਿੱਚ ਸਮਝਾ ਦੇਵਾਂ, ਕਿਉਂਕਿ ਮੀਡੀਆ ਜਿਹੜਾ ਇੰਡੀਆ ਦਾ ਨਾ ਉਹ ਕਈ ਵਾਰ ਗੱਲਾਂ ਜਿਹੜੀਆਂ ਨਾ ਕਲੀਅਰ ਨਹੀਂ ਕਰਦਾ ਕਿ ਕੋਈ ਕਹਿੰਦਾ ਡਰੱਗ ਦਾ ਮਾਮਲਾ ਹੈ, ਕੋਈ ਕਹਿੰਦਾ ਮਨੀ ਲਾਂਡਰਿੰਗ ਦਾ ਮਸਲਾ ਕੀ ਹੈ। ਜੇ ਤੁਸੀਂ ਦੇਖੋਗੇ ਜੋ ਕਹਿ ਲਓ ਕਿ ਦੋਸ਼ ਨੇ ਕਥਿਤ ਤੌਰ ਤੇ ਉਹ ਇਹੀ ਹੈ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਰੌਲਾ ਪੈ ਗਿਆ ਸੀ ਸਾਡੇ ਨੇੜੇ ਹੀ, ਇੱਥੇ ਹੈਰੋਇਨ ਦੀ ਇੱਕ ਬਹੁਤ ਵੱਡੀ ਖੇਪ ਫੜੀ ਗਈ ਸੀ, ਤੇ ਉਹਦੇ ਵਿੱਚ ਇਹਨਾਂ ਦਾ ਇੱਕ ਕਰੀਬੀ ਬੰਦਾ, ਇਹਨਾਂ ਦਾ ਕਰੀਬੀ ਕੀ ਇਹਨਾਂ ਦੇ ਇਲਾਕੇ ਦਾ ਬੰਦਾ ਸੀ, ਗੁਰਦੇਵ ਸਿੰਘ, ਜਿਹੜਾ ਮੋਹਤਬਾਰ ਸੀਗਾ, ਉਹ ਫੜਿਆ ਗਿਆ ਸੀ। ਬਾਅਦ 'ਚ ਉਹਨੂੰ ਸਜ਼ਾ ਵੀ ਹੋ ਗਈ ਸੀਗੀ। ਤਾਂ ਯਾਦ ਹੋਣਾ ਤੁਹਾਨੂੰ ਕਿ ਸੁਖਪਾਲ ਖਹਿਰੇ ਦਾ ਇਹ ਜ਼ਿਕਰ ਆਇਆ ਸੀਗਾ ਕਿ ਪੁਲਿਸ ਕੋਲੋਂ ਉਹਨੂੰ ਛਡਾਉਣ ਵਾਸਤੇ ਸੁਖਪਾਲ ਸਿੰਘ ਖਹਿਰਾ ਨੇ ਅਪਰੋਚ ਕੀਤਾ ਸੀਗਾ, ਤੇ ਉੱਥੋਂ ਫਿਰ ਇੱਕ ਬਹਿਸ ਚੱਲ ਗਈ। ਸੁਖਪਾਲ ਸਿੰਘ ਖਹਿਰਾ ਨੇ ਚੈਲੰਜ ਕੀਤਾ ਸੀਗਾ ਕਿ ਜਿਹੜੇ ਪੁਲਿਸ ਆਫੀਸਰ ਅਜਿਹੀ ਗੱਲ ਕਰ ਰਹੇ ਨੇ ਉਹ ਦਰਬਾਰ ਸਾਹਿਬ ਆ ਜਾਣ ਤੇ ਆਪਣੇ ਬੱਚਿਆਂ ਦੀ ਸਹੁੰ ਖਾ ਦੇਣ। ਇੱਥੋਂ ਗੱਲ ਤੁਰਦੀ ਫਿਰ ਤੁਹਾਨੂੰ ਪਤਾ ਹੀ ਇਨਵੈਸਟੀਗੇਸ਼ਨਾਂ 'ਚੋਂ ਗੁਜ਼ਰਦੀ ਸੁਪਰੀਮ ਕੋਰਟ ਤੱਕ ਗਈ ਸੀਗੀ। ਉਹ ਮਾਮਲਾ ਜਿਹੜਾ ਉਹਦੇ ਵਿੱਚੋਂ ਫਿਰ ਨਿਕਲਦਾ ਈਡੀ ਵਾਲਾ ਪਾਰਟ। ਮੈਂ ਕਲੀਅਰ ਕਰ ਦਿੰਦਾ ਕਿ ਜਿਹੜਾ ਈਡੀ ਦਾ ਮਾਮਲਾ, ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਗੁਰਦੇਵ ਸਿੰਘ ਹੋਰੀ ਤਾਂ ਇਹਦੇ ਵਿੱਚ ਵੱਜ ਗਏ, ਪਤਾ ਨਹੀਂ ਕਿੰਨਿਆਂ ਨੂੰ ਸਜ਼ਾ ਹੋਈ, ਕਿੰਨੇ ਬਰੀ ਹੋਏ, ਚਲੋ ਉਸ ਕੇਸ ਦਾ ਇਹ ਨਵੇੜਾ ਹੋ ਚੁੱਕਾ। ਪਰ ਜੋ ਈਡੀ ਮਾਮਲਾ ਲੱਭ ਰਹੀ ਹੈ ਇਹਦੇ ਵਿੱਚੋਂ ਉਹ ਇਹ ਆ, ਕਿਆ ਇਹ ਜਾ ਰਿਹਾ ਕਿ ਇਹ ਤੇ ਕਹਿ ਰਹੇ ਸੀਗੇ ਗੁਰਦੇਵ ਸਿੰਘ ਬਾਰੇ, ਕਹਿ ਰਹੇ ਸੀਗੇ ਕਿ ਮੈਂ ਇਹਨਾਂ ਮੇਰਾ ਕੋਈ ਕਰੀਬੀ ਨਹੀਂ ਹੈ, ਚਲੋ ਮਤਲਬ ਕਿ ਹੁੰਦਾ ਹੀ ਆ ਕਿ ਕਿਤੇ ਬੰਦਾ ਮਿਲਦਾ, ਪਰ ਮੇਰੀ ਕੋਈ ਨਜ਼ਦੀਕੀ ਨਹੀਂ ਸੀ ਤੇ ਨਾ ਹੀ ਮੈਂ ਇਹਨਾਂ ਕੋਈ ਗੱਲ ਕੀਤੀ ਆ। ਸੋ ਕੁਛ ਸ਼ਾਇਦ ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਦੇ ਕਰੀਬੀਆਂ ਨੇ ਕਿਹਾ ਸੀਗਾ ਕਿ ਪਤਾ ਕਰੋ, ਤੇ ਮੈਂ ਉਹਨਾਂ ਦੇ ਕਹਿਣ ਤੇ ਕੁਛ ਇਸ ਤਰ੍ਹਾਂ ਦੀ ਸਫਾਈ ਦਿੱਤੀ ਸੀ। ਮੈਨੂੰ ਪ੍ਰੋਪਰ ਯਾਦ ਨਹੀਂ, ਮੈਂ ਉਹਨੂੰ ਫਿਰ ਦੁਹਰਾਉਣਾ ਨਹੀਂ ਚਾਹੁੰਦਾ ਤਾਂ ਕਿ ਕਿਸੇ ਪ੍ਰਤੀ ਕੋਈ ਆਪਾਂ ਸ਼ਬਦ ਐਸਾ ਕੱਢ ਲਈਏ ਜਿਹਦੇ ਦੇਖ ਕਰਕੇ ਕਿਸੇ ਦਾ ਨੁਕਸਾਨ ਹੋਵੇ, ਅਜਿਹਾ ਮੈਂ ਚਾਹੁੰਦਾ ਨਹੀਂ। ਮਤਲਬ ਕਿ ਉਹਦੇ ਨਾਲ ਸਫਾਈ ਦਿੱਤੀ ਸੀ। ਕਾਫੀ ਸਾਲ ਬੀਤ ਗਏ ਆ ਜਿੰਨੀ ਕੁ ਮੈਨੂੰ ਯਾਦ ਹੈ। ਪਰ ਜੋ ਈਡੀ ਦਾ ਮੰਨਣਾ, ਜੋ ਈਡੀ ਦਾ ਕਥਿਤ ਤੌਰ ਤੇ ਦੋਸ਼ ਆ ਉਹ ਇਹ ਆ ਕਿ ਜਿਹੜਾ ਗੁਰਦੇਵ ਸਿੰਘ ਸੀਗਾ ਉਹਦਾ ਲਿੰਕ ਬਹੁਤ ਜ਼ਿਆਦਾ ਸੀਗਾ, ਔਰ ਉਹ ਬੰਦਾ ਇਹਨਾਂ ਨੂੰ ਨਾ ਸਿਰਫ ਫੰਡ ਪ੍ਰੋਵਾਈਡ ਕਰਵਾਉਂਦਾ ਸੀ ਬਲਕਿ ਇਲੈਕਸ਼ਨ ਕੰਪੇਨ ਦੇ ਵਿੱਚ ਵਾਹੀਕਲ ਤੱਕ ਦਿੰਦਾ ਸੀ, ਔਰ ਜਿਹੜਾ ਫੰਡ ਆਉਂਦਾ ਸੀ ਉਹ ਆਉਂਦਾ ਸੀਗਾ ਬਾਹਰ ਦੇ ਰਸਤੇ। ਸੋ ਜਦੋਂ ਤੁਹਾਨੂੰ ਪਤਾ ਬਾਹਰ ਦੇ ਧਨ ਦਾ ਮਾਮਲਾ ਆ ਜਾਂਦਾ ਤਾਂ ਫਿਰ ਉਦੋਂ ਸੈਂਟਰਲ ਏਜੰਸੀਆਂ ਜਿਹੜੀਆਂ ਉਹ ਮਨੀ ਲਾਂਡਰਿੰਗ ਦਾ ਐਕਟ ਮੰਨ ਕੇ ਵਿੱਚ ਇਨਵੋਲਵ ਹੋ ਜਾਂਦੀਆਂ। ਸੋ ਆਹ ਹੈ ਕੇਸ ਦਾ ਪਿਛੋਕੜ। ਸੱਚ ਕੀ ਆ, ਕੱਚ ਕੀ ਆ, ਝੂਠ ਕੀ ਆ, ਝੂਠ ਕੀ ਆ, ਉਹਦੇ ਤੇ ਆਪਾਂ ਨਹੀਂ ਜਾਵਾਂਗੇ ਹਾਲ ਦੀ ਘੜੀ। ਤਾਂ ਅੱਜ ਗ੍ਰਿਫਤਾਰੀ ਪੈ ਗਈ ਆ, ਅਚਾਨਕ ਖਬਰ ਆਈ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਵੱਡੀ ਖਬਰ ਤੇ ਇਹੀ ਸੀਗੀ ਕਿ ਇਜਲਾਸ ਚੱਲ ਰਿਹਾ, ਫਿਰ ਨਾਲ ਦੀ ਨਾਲ ਇਹ ਆ ਗਈ ਖਬਰ ਕਿ ਸੁਖਪਾਲ ਸਿੰਘ ਖਹਿਰਾ ਦੀ ਅਰੈਸਟ ਪੈ ਗਈ ਆ। ਫਿਰ ਸੁਖਪਾਲ ਸਿੰਘ ਖਹਿਰਾ ਨੂੰ ਮੈਡੀਕਲ ਵਾਸਤੇ ਹਸਪਤਾਲ ਖੜਿਆ ਗਿਆ, ਜਿੱਥੇ ਉਹਨਾਂ ਨੇ ਆਪਣਾ ਪੱਖ ਰੱਖਿਆ। ਤੁਰੇ ਜਾਂਦਿਆਂ ਨੇ ਉਹਨਾਂ ਨੇ ਆਖਿਆ ਕਿ ਮੈਂ ਇਨੋਸੈਂਟ ਹਾਂ ਔਰ ਇੱਕ ਦਿਨ ਇਹ ਸਾਬਤ ਹੋ ਜਾਏਗਾ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਜੇ ਆਪਾਂ ਗੱਲ ਤੇ ਨਜ਼ਰ ਮਾਰੀਏ, ਸਟੋਰ ਕੀਤੇ ਗਏ DAP ਖਾਦ ਦੇ 1500 ਗੱਟੇ ਬਰਾਮਦ। ਹਾਂਜੀ ਦੇਖੋ, ਇਹ ਇੱਕ ਬੜੀ ਮੈਂ ਕਹੂੰਗਾ ਕਿ ਇਸ ਵੇਲੇ ਤਰਾਸਦਿਕ ਕਹਾਣੀ ਹੈ ਕਿਸਾਨ ਦੀ ਕਿ ਬਿਆਈ ਸਿਰ ਤੇ ਹੈ ਤੇ DAP ਜਿਹੜੀ ਉਹ ਲੱਭਦੀ ਨਹੀਂ ਪਈ। ਔਰ ਸਭ ਤੋਂ ਖਤਰਨਾਕ ਗੱਲ ਹੈ ਜਿਹੜੀ ਉਹ ਇਹ ਹੈ ਕਿ ਇਸ ਤਰ੍ਹਾਂ ਹੋਲਡ ਕਰਕੇ ਰੱਖੀ ਗਈ ਹੈ DAP ਬਲੈਕ ਕਰਨ ਵਾਸਤੇ, ਤਾਂ ਬਹੁਤ ਮਾੜੀ ਗੱਲ ਆ। ਇਹ ਜਲਾਲਾਬਾਦ ਦੇ ਕਾਹਨੇਵਾਲਾ ਸੜਕ ਤੇ ਇੱਕ ਗੋਦਾਮ 'ਚੋਂ ਕੱਢੀ ਗਈ। ਹਿਸਾਬ ਲਾ ਲਓ 1500 ਗੱਟੇ DAP ਦੇ ਨਾਲ ਕਿੰਨੀ ਕਣਕ ਬੀਜਦੀ ਹੈ? ਤਕਰੀਬਨ 1000-1200 ਕਿੱਲਾ ਕਣਕ ਦਾ ਬੀਜਿਆ ਜਾਣਾ ਸੀ, ਇੱਕ ਪਿੰਡ ਬੀਜਿਆ ਜਾਣਾ ਸੀਗਾ। ਤਾਂ ਇਹ ਹੋਲਡ ਕਾਹਤੋਂ ਕਰਕੇ ਬੈਠੇ ਨੇ? ਤਾਂ ਕਿ ਜ਼ਿਆਦਾ ਮੁੱਲ ਵੱਟ ਸਕਣ। ਹੁਣ ਤਾਂ ਇੱਕ ਗੱਟਾ ਜਿਹੜਾ ਤੁਸੀਂ ਉਹਦੇ ਪਿੱਛੇ 700, 800, 1000 ਦੀ ਬਲੈਕ ਵੀ ਵੇਖੋਗੇ। ਅੱਜ ਸਦਨ ਦੇ ਵਿੱਚ ਵੀ ਇਹ ਮਾਮਲਾ ਉੱਠਿਆ, ਹਾਊਸ ਦੇ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਨੇ ਚੁੱਕਿਆ ਤੇ ਸੁਖਜਿੰਦਰ ਸਿੰਘ ਰੰਧਾਵਾ, ਮੈਂ ਇਹਨਾਂ ਵਰਗਾ ਨਾ, ਹੁਣ ਮੈਂ ਕੀ ਸ਼ਬਦ ਇਸਤੇਮਾਲ ਕਰਾਂ, ਬਜ਼ੁਰਗ ਨੇ ਸਾਡੇ ਸਾਹਮਣੇ, ਤੇ ਮਤਲਬ ਕਿ ਕੋਈ ਢੀਠ ਬੰਦਾ ਨਹੀਂ ਦੇਖਿਆ ਮੈਂ ਸਿਆਸਤ ਦੇ ਵਿੱਚ। ਉੱਥੇ ਕਹਿੰਦੇ
ਤੁਸੀਂ ਦੱਸੋ ਕਿੱਥੇ ਕਿੱਲਤ ਹੈ, ਕਿੱਥੇ ਕਿੱਲਤ ਹੈ? ਜੇ ਕਿਤੇ ਕਿੱਲਤ ਹੀ ਨਹੀਂ ਹੈ, ਦੇਖੋ ਉੱਥੇ ਹਾਊਸ ਦੇ ਵਿੱਚ ਖੜ ਕੇ ਵੀ ਕਿਸ ਤਰ੍ਹਾਂ ਝੂਠ ਮਾਰਿਆ ਜਾ ਰਿਹਾ। ਜੇ ਕਿਤੇ ਕਿੱਲਤ ਹੀ ਨਹੀਂ ਹੈ ਰਾਜ ਕਰਨਵੀਰ ਸਿੰਘ ਜੀ, ਤਾਂ ਹੋਲਡਿੰਗ ਕਿਉਂ ਹੈ, ਬਲੈਕ ਕਿਉਂ ਹੋ ਰਹੀ ਹੈ, ਕਾਲਾਬਾਜ਼ਾਰੀ ਕਿਉਂ ਹੋ ਰਹੀ ਹੈ, ਲੋਕ ਲਾਈਨਾਂ 'ਚ ਕਿਉਂ ਖਲੋਤੇ ਨੇ, ਲੋਕ ਤੁਹਾਡੇ ਪੁਤਲੇ ਕਿਉਂ ਫੂਕ ਰਹੇ ਨੇ, ਲੋਕ ਮੇਨ ਰੋਡਾਂ ਸ਼ਾਹਰਾਹ ਕਿਉਂ ਬੰਦ ਕਰ ਰਹੇ ਨੇ? ਇਹ ਸਮਝਣ ਦੀ ਗੱਲ ਹੈ ਕਿ ਤੁਹਾਡਾ ਜਿਹੜਾ ਸਟਾਕ ਆ ਉਹ ਤਾਂ ਤੁਹਾਨੂੰ ਚਾਹੀਦਾ ਤਕਰੀਬਨ 5 ਲੱਖ ਮੀਟਰ ਟਨ ਦਾ, ਤੇ ਤੁਹਾਡੇ ਕੋਲ ਜੋ ਅਵੇਲੇਬਲ ਆ ਉਹ ਮਸੀਂ ਹੈ 3 ਲੱਖ ਮੀਟਰ ਟਨ ਦਾ। 2 ਲੱਖ ਦਾ ਗੈਪ ਆ, ਹਾਲੇ ਤੁਸੀਂ ਪੁੱਛਦੇ ਹੋ ਕਿੱਲਤ ਕਿੱਥੇ? ਕਿੱਲਤ ਮੈਂ ਕਹਿੰਦਾ ਕਿ ਸਭ ਤੁਹਾਡੀ ਨੀਅਤ ਦੇ ਵਿੱਚ ਕਿੱਲਤ ਆ ਕਿਤੇ ਨਾ ਕਿਤੇ। ਤਾਂ ਜਦੋਂ ਨੀਅਤ ਦੇ ਵਿੱਚ ਕਿੱਲਤ ਹੋਵੇ ਤਾਂ ਫਿਰ ਤੁਹਾਨੂੰ ਕਿਤੇ ਕਿੱਲਤ ਦਿਸਣੀ ਹੋਈ ਨਹੀਂ ਹੈ। ਜੀ ਜੀ ਜੀ। ਆ ਹੁਣ ਅਗਲੀ ਦੀ ਜਿਹੜੀ ਗੱਲ ਕਰ ਲਈਏ, ਇਹਨੇ ਵੀ ਜਦੋਂ ਬੋਲਦੀ ਕਹਿੰਦੇ ਮੁਰਦਾ ਬੋਲੂ ਕਫਨ ਪਾੜੂ, ਕੰਗਣਾ ਬੋਲੀ ਆ ਪਦਮ ਸ਼੍ਰੀ ਇਹਨੂੰ ਮਿਲਿਆ ਨਾ 47 'ਚ, ਕਹਿੰਦੇ ਭੀਖ ਮਿਲੀ ਹੈ ਜਾਤੀ ਤਾਂ 2014 'ਚ ਮਿਲੀ ਹੈ। ਆਹ ਲਓ ਜੀ। ਤਾਂ ਇਹਨੂੰ ਆਜ਼ਾਦੀ ਮਿਲੀ ਜੀ 2014 'ਚ ਹੀ ਅਸਲ, ਕਿਉਂਕਿ ਇਹਦੀ ਜ਼ੁਬਾਨ ਹੀ ਹੁਣ ਖੁੱਲੀ ਆ। ਇਹਦੀ ਜ਼ੁਬਾਨ ਹੀ ਹੁਣ ਖੁੱਲੀ ਆ ਨਾ, ਇਹਦੇ ਭਾ ਦੀ ਤੇ ਹੁਣ ਹੀ ਦੀਵਾਲੀ ਹੈ। ਪਹਿਲਾਂ ਤਾਂ ਕੁਛ ਵੀ ਨਹੀਂ, ਪਹਿਲਾਂ ਤਾਂ ਸਾਰਾ ਕੁਛ ਹੈ ਜਿਹੜਾ ਹਨੇਰਾ ਹੀ ਸੀਗਾ, ਹੁਣ ਹੀ ਇਹਦੇ ਵਾਸਤੇ ਤਾਂ ਸਭ ਕੁਛ ਚਾਨਣ ਹੋ ਕਰ ਗਿਆ। ਦਰਅਸਲ ਕੀ ਹੈ ਕਿ ਇਹਦਾ ਦਿਮਾਗ ਦਮੂਗ ਹੈ ਨਹੀਂ, ਮੈਂ ਲਾਇਆ ਹਿਸਾਬ ਇਹਦੇ ਪੇਚ ਢਿੱਲੇ। ਚਲੋ ਬੀਬੀ ਆ, ਮੈਂ ਬਹੁਤਾ ਨਹੀਂ ਬੋਲਾਂਗਾ, ਪਰ ਜਿਸ ਤਰੀਕੇ ਦੇ ਇਹਨੇ ਵਿਵਾਦ ਛੇੜੇ ਆ, ਜਿਸ ਤਰੀਕੇ ਦੇ ਕਬੋਲ ਬੋਲੇ ਆ, ਸ਼ੋਭਦੇ ਨਹੀਂ ਹੈ, ਸ਼ੋਭਦੇ ਨਹੀਂ। ਠੀਕ ਹੈ, ਆਰਟਿਸਟ ਬਤੌਰ ਆਰਟਿਸਟ ਮੈਂ ਕਹਾਂਗਾ ਕਿ ਇੰਡਸਟਰੀ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਬੀਬੀ, ਜੇ ਆਪਾਂ ਸਾਰਾ ਗਰੁੱਪ ਰੱਖੀਏ, ਬੀਬੀ ਗਰੁੱਪ ਰੱਖੀਏ ਹੀਰੋਇਨਸ ਦਾ, ਤਾਂ ਉਹਨਾਂ ਦੇ ਵਿੱਚੋਂ ਤਾਂ ਬਹੁਤ ਜ਼ਬਰਦਸਤ ਆ। ਪਰੰਤੂ ਆ ਜੋ ਇਹਨੇ ਫਾਲਤੂ ਦਾ ਝੱਲ ਖਿਲਾ ਰਿਹਾ ਉਹ ਠੀਕ ਨਹੀਂ ਕਿਹਾ ਜਾ ਸਕਦਾ। ਪਰ ਆ ਤਾਂ ਹੁਣ ਜੱਗੋ 13ਵੀਂ ਗੱਲ ਹੈ। ਦੇਖੋ ਕੋਈ ਬੰਦਾ, ਤੁਸੀਂ ਇੱਦਾਂ ਕਰੋ ਕਿ ਇੱਥੇ ਕੋਈ ਮੁਸਲਮਾਨ ਭਾਈਚਾਰੇ ਦੇ ਵਿੱਚ ਉੱਠ ਕੇ ਆਹ ਗੱਲ ਕਹਿ ਦੇਵੇ ਤਾਂ ਇਹਨਾਂ ਨੇ ਦੇਸ਼ ਧਰੋਹੀ ਕਹਿਣਾ ਸੀ, ਉਹਨੂੰ ਕਹਿਣਾ ਸੀ ਕਿ ਨਹੀਂ ਕਹਿਣਾ ਕਿ ਭਾਈ ਤੂੰ ਤੇ ਆਜ਼ਾਦੀ ਨੂੰ ਆਜ਼ਾਦੀ ਨਹੀਂ ਮੰਨਦਾ। ਅੱਛਾ, ਇਹ ਅਪਮਾਨ ਆ ਉਹਨਾਂ ਸੂਰਬੀਰਾਂ ਦਾ ਜਿਨ੍ਹਾਂ ਨੇ ਉਹਨਾਂ ਦੌਰਾਂ ਦੇ ਵਿੱਚ ਖੱਲਾਂ ਲਵਾਈਆਂ, ਜਿਨ੍ਹਾਂ ਨੇ ਜਾ ਕੇ ਸੈਲੂਲਰ ਜੇਲ੍ਹ ਦੇ ਵਿੱਚ ਕੈਦਾਂ ਕੱਟੀਆਂ। ਪਰ ਇਹਨਾਂ ਨੂੰ ਕੀ ਪਤਾ, ਇਹ ਗਈ ਉੱਥੇ ਜਿੱਥੇ ਬੰਦ ਸੀਗਾ ਨਾ ਉਹ ਮਾਫੀ ਵੀਰ, ਉਹਦੀ ਜਾ ਕੇ ਚੱਕੀ ਦੇ ਵਿੱਚ ਉਹਦੀ ਬੈਰਕ ਦੇ ਵਿੱਚ ਫੋਟੋ ਸੈਸ਼ਨ ਕਰਵਾਈ। ਇਹਨੂੰ ਕੀ ਪਤਾ ਕਿ ਕਾਲੇ ਪਾਣੀ ਦੀਆਂ ਕੈਦਾਂ ਕਿਸ ਤਰ੍ਹਾਂ ਕੱਟੀਆਂ ਔਰ ਕਿਹਨਾਂ ਨੇ ਜ਼ਿਆਦਾ ਕੱਟੀਆਂ। ਉੱਥੇ ਕਿਤੇ ਸੂਚੀ ਦੇਖਦੀ, ਇਹ ਜ਼ਿਆਦਾ ਜਿਨ੍ਹਾਂ ਬਾਰੇ ਬੋਲਦੀ ਹੈ ਵੀ ਉਹਨਾਂ ਨੇ ਜ਼ਿਆਦਾ ਕੱਟੀਆਂ ਨੇ, ਜਿਨ੍ਹਾਂ ਪੰਜਾਬੀਆਂ ਬਾਰੇ ਜਾਂ ਜਿੰਨੀਆਂ ਸਿੱਖਾਂ ਬਾਰੇ, ਜਿਨ੍ਹਾਂ ਨੂੰ ਖਾਲਿਸਤਾਨੀ ਦੱਸਦੀ ਆ। ਸੋ ਇਹਨੇ ਇਹ ਬੜਾ ਅਜੀਬੋ-ਗਰੀਬ ਜਿਹਾ ਬਿਆਨ ਦਿੱਤਾ ਕਿ ਉਹ ਭੀਖ ਮਿਲੀ ਸੀ। ਆਜ਼ਾਦੀ ਵੀ ਕਦੇ ਭੀਖ 'ਚ ਮਿਲਦੀ ਹੈ ਸਰ? ਜੇ ਆਜ਼ਾਦੀ ਭੀਖ 'ਚ ਮਿਲਦੀ ਹੁੰਦੀ ਤਾਂ ਫਿਰ ਗੁਲਾਮ ਕੋਈ ਰਹਿੰਦਾ ਹੀ ਨਾ, ਫਿਰ ਤੇ ਦੁਨੀਆ ਤੇ ਕੋਈ ਗੁਲਾਮ ਰਹਿੰਦਾ ਹੀ ਨਾ, ਉਹ ਭੀਖ ਮੰਗ ਲੈਂਦਾ। ਆਜ਼ਾਦੀ ਭੀਖ 'ਚ ਕਦੇ ਨਹੀਂ ਮਿਲਦੀ। ਜਿਸ ਵਿਅਕਤੀ ਨੂੰ ਜਾਂ ਜਿਸ ਬੀਬੀ ਨੂੰ ਇਸ ਗੱਲ ਦਾ ਹੀ ਇਲਮ ਨਹੀਂ ਹੈ, ਉਹਦਾ ਕੀ ਬਣੂਗਾ? ਹਾਲਾਂਕਿ ਵਰੋਨ ਗਾਂਧੀ ਨੇ ਵੀ ਸਵਾਲ ਚੁੱਕੇ ਆ, ਮੇਰੇ ਖਿਆਲ ਦੇ ਨਾਲ ਮਨਜਿੰਦਰ ਸਿੰਘ ਸਿਰਸਾ ਨੇ ਵੀ ਸਵਾਲ ਚੁੱਕੇ ਆ, ਪਰ ਜਿੰਨਾ ਕੁ ਦੇਖੋ ਦਿਮਾਗ ਦੇ ਵਿੱਚ ਹੋਏਗਾ ਉਨਾ ਕੋਈ ਨਿਕਲਣਾ ਹੈ ਨਾ। ਜੋ ਤੁਹਾਡੇ ਭਾਂਡੇ 'ਚ ਆ, ਹੁਣ ਤੁਹਾਡੀ ਮੱਟੀ ਦੇ ਵਿੱਚ ਆਟਾ ਕਿਲੋ ਆ ਤੇ ਤੁਸੀਂ ਉੱਥੇ ਬਾਹਰ ਕਹੋ ਕਿ ਮੈਂ ਭੰਡਾਰੇ 'ਚ ਕੁਆਂਟਲ ਦਊਂਗਾ, ਕਿੱਥੋਂ ਆਉਣਾ? ਜੋ ਭੇਜੇ 'ਚ ਆ, ਜੋ ਦਿਮਾਗ 'ਚ ਆ, ਉਹੀ ਨਿਕਲਣਾ ਹੈ। ਪਿਆਈ ਜਿੰਨਾ ਕੁ ਉਹੀ ਕੁਛ ਬਾਹਰ ਆਉਣਾ। ਸੋ ਗੱਲ ਇਹ ਆ ਕਿ ਅੱਗੇ ਇੱਕ ਇਹਨਾਂ ਦੀ ਤਰਜਮਾਨ ਬੋਲੀ ਸੀ ਕਿ ਇਹ ਆਜ਼ਾਦੀ ਤਾਂ ਉਹਨਾਂ ਨੇ 99 ਸਾਲ ਵਾਸਤੇ ਪਟੇ 'ਤੇ ਦਿੱਤੀ ਹੈ। ਕਿੰਨੀਆਂ ਬੇਵਕੂਫਾਨਾ ਗੱਲਾਂ ਨੇ, ਉਹ ਕਾਫੀ ਤੱਥ ਨੇ ਤੁਹਾਡੇ ਕੋਲ ਮੌਜੂਦ ਨੇ। ਅੱਜ ਤੁਸੀਂ ਸਾਰੀਆਂ ਚੀਜ਼ਾਂ ਦੇਖ ਸਕਦੇ ਹੋ। ਤੁਹਾਨੂੰ ਵੀ ਪਤਾ ਕਿ US ਨੂੰ ਆਜ਼ਾਦੀ ਕਿੱਦਾਂ ਮਿਲੀ, ਕੈਨੇਡਾ ਨੂੰ ਕਿੱਦਾਂ ਮਿਲੀ, ਕਿ ਇਹਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਹੁੰਦੇ ਆ, ਕਿਸ ਤਰ੍ਹਾਂ ਫਿਰ ਗਾਂ ਸੰਵਿਧਾਨ ਬਣਦੇ ਆ। ਇਹਨਾਂ ਬੇਵਕੂਫਾਂ ਨੂੰ ਇਹਨਾਂ ਚੀਜ਼ਾਂ ਦੇ ਨਹੀਂ ਪਤਾ ਤੇ ਮੱਥਾ ਮਾਰਨ ਦੀ ਕੀ ਜ਼ਰੂਰਤ ਹੈ? ਪਰ ਮੇਰੇ ਖਿਆਲ ਦੇ ਨਾਲ ਇਹ ਸਿੱਧੇ ਤੌਰ 'ਤੇ ਅਪਮਾਨ ਬਣਦਾ ਜਿਨ੍ਹਾਂ ਲੋਕਾਂ ਨੇ ਸੁਤੰਤਰਤਾ ਦੀ ਲੜਾਈ ਲੜੀ ਅਣਖ ਦੇ ਨਾਲ, ਗੈਰਤ ਦੇ ਨਾਲ। ਇਹਨਾਂ ਦੇ ਲੀਡਰਾਂ ਵਾਂਗੂ ਨਹੀਂ, ਜਿਨ੍ਹਾਂ ਨੇ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਚੱਲਣਾ ਉਹਨਾਂ ਨੇ ਮਨਜ਼ੂਰ ਕੀਤਾ, ਜਿਨ੍ਹਾਂ ਨੇ ਇਹ ਆਜ਼ਾਦ ਹਿੰਦ ਫੌਜ ਦੇ ਉਲਟ ਭੁਗਤੇ, ਜਿਨ੍ਹਾਂ ਨੇ ਫੜਾ ਕੇ ਬੰਦੇ ਤੇ ਮੁੜ ਕੇ ਇੱਥੇ ਵੱਡੇ ਵੱਡੇ ਅਹੁਦੇ ਪਾਏ। ਇਹਨਾਂ ਵਾਲੇ ਨਹੀਂ ਮੈਂ ਗੱਲ ਕਰ ਰਿਹਾ, ਜਿਹੜੇ ਜ਼ਮੀਰਦਾਰ, ਜਿਹੜੇ ਗੈਰਤਮੰਦ ਲੋਕ ਸੀ, ਜਿਹੜੇ ਝੁਕੇ ਨਹੀਂ,
ਜਿਨ੍ਹਾਂ ਨੇ ਜਾਨ ਦੀਆਂ ਬਾਜ਼ੀਆਂ ਲਾਈਆਂ, ਜਿਨ੍ਹਾਂ ਨੇ ਕੈਦਾਂ ਕੱਟੀਆਂ। ਸਾਡੇ ਪੁਰਖੇ ਜਿਹੜੇ ਸੀਗੇ ਸਿੱਖਾਂ ਦੇ ਵਿੱਚੋਂ, ਪੰਜਾਬੀਆਂ ਦੇ ਵਿੱਚੋਂ, ਚਾਹੇ ਮੁਸਲਮਾਨਾਂ ਦੇ ਵਿੱਚੋਂ, ਚਾਹੇ ਹਿੰਦੂਆਂ ਦੇ ਵਿੱਚੋਂ, ਸਾਰਿਆਂ ਦਾ ਅਪਮਾਨ ਇਹਦੇ 'ਚ ਪਰਚਾ ਦਰਜ ਹੋਣਾ ਚਾਹੀਦਾ ਆ। ਜੀ ਜੀ ਬਿਲਕੁਲ, ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮਿਲਦੇ ਹਾਂ ਜੀ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।